ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਬਲਤੇਜ ਪੰਨੂ ਜੀ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿਲ ਸਲਮਾ, ਗੁਰਦੀਪ ਸਿੰਘ ਬਿਰਦੀ, ਗਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082272500, ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਬਡਵਾਲ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਉਸ ਦਾ ਡਰ ਦਿੱਲੀ ਦੇ ਵਿੱਚ ਤੇ ਸਕੂਲ ਬੰਦ ਕਰ ਦਿੱਤੇ ਆ, ਤੇ ਪੰਜਾਬ ਦੇ ਵਿੱਚ ਵੀ ਅਲਰਟ। ਬਿਲਕੁਲ ਜੀ, ਇਸ ਵੇਲੇ ਜਿਹੜੇ ਚੈਨਲਸ ਵੀ ਨੇ ਜੀ ਇੱਥੇ, ਉਹ ਕਰੋਨਾ ਵਾਇਰਸ ਨੂੰ ਭਜਾ ਕੇ ਮਾਰ ਰਹੇ ਇੱਕ ਕਿਸਮ ਦੇ ਨਾਲ ਜੀ। ਔਰ ਬਹੁਤ ਵੱਡੇ ਤੌਰ ਦੇ ਉੱਤੇ ਤੁਸੀਂ ਕਹਿ ਲਓ ਕਿ ਇਹਦੇ ਉੱਤੇ ਡਿਬੇਟਸ ਤੇ ਪ੍ਰਚਾਰ ਇਹਦਾ ਕੀਤਾ ਜਾ ਰਿਹਾ। ਕੋਈ ਸ਼ੱਕ ਨਹੀਂ ਜੀ, ਇਹਦੇ ਵਾਸਤੇ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਆ। ਲੁੱਟ ਖਸੁੱਟ ਜਿਹੜੀ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਚੱਲ ਰਹੀ ਹੈ। ਜਿਹੜਾ 1-2 ਰੁਪਈਏ ਵਾਲਾ ਮਾਸਕ ਸੀਗਾ ਜੀ, ਉਹ 25-30 ਰੁਪਈਏ ਦਾ ਮਿਲ ਰਿਹਾ ਜੀ। ਔਰ ਦਵਾਈਆਂ ਜਿਹੜੀਆਂ ਜੀ, ਉਹਨਾਂ ਦੇ ਭਾਅ ਤਾਂ ਚੜ੍ਹ ਗਏ ਆ। ਚਾਈਨਾ ਤੋਂ ਜਿਹੜਾ ਸਮਾਨ ਆਉਂਦਾ, ਉਹਦੇ ਉੱਤੇ ਹੁਣ ਸ਼ੱਕੀ ਨਿਗਾਹ ਦੇ ਨਾਲ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਹੋਲੀ ਦਾ ਤਿਉਹਾਰ ਵੀ ਆ ਗਿਆ, ਹੋਲੇ ਮਹੱਲੇ ਦਾ ਤਿਉਹਾਰ ਵੀ ਆ ਗਿਆ। ਸੋ ਦੇਖਦੇ ਹਾਂ ਕਿ ਉਹਦੇ ਦੌਰਾਨ ਕੀ ਕੁਛ ਜਿਹੜਾ ਜੀ ਉਹ ਹੁੰਦਾ। ਪਰ ਇਸ ਵੇਲੇ ਦਿੱਲੀ ਦੇ ਕੁਝ ਸਕੂਲ ਜਿਹੜੇ ਆ ਜੀ ਉਹ ਬੰਦ ਕੀਤੇ ਗਏ ਆ। 77 ਮੁਲਕਾਂ ਦੇ ਵਿੱਚ ਫੈਲ ਚੁੱਕੇ ਕਰੋਨਾ ਵਾਇਰਸ ਦੇ ਨਾਲ ਜਿਹੜੇ ਮਰਨ ਵਾਲੇ ਆ, ਉਹਨਾਂ ਦੀ ਗਿਣਤੀ 3300 ਨੂੰ ਕ੍ਰਾਸ ਕਰ ਗਈ ਹੋਈ ਆ। ਔਰ ਇਹਦੇ ਜਿਹੜੇ ਭਾਰਤ ਦੇ ਵਿੱਚ ਪੀੜਤ ਹੈ, ਆਫੀਸ਼ੀਅਲੀ ਤੌਰ ਤੇ ਦੱਸੇ ਜਿਹੜਾ ਜੀ ਉਹ ਜਾ ਰਿਹਾ। ਇੱਕ ਨਵਾਂ ਮਾਮਲਾ ਗਾਜ਼ੀਆਬਾਦ ਦੇ ਵਿੱਚ ਸਾਹਮਣੇ ਆਇਆ। ਇਹ ਈਰਾਨ ਤੋਂ ਆਇਆ ਬੰਦਾ ਸੀਗਾ ਜੀ, ਇਹਨੂੰ ਕਰੋਨਾ ਵਾਇਰਸ ਪਾਇਆ ਗਿਆ। ਪ੍ਰਾਇਮਰੀ ਸਕੂਲ ਜਿਹੜੇ ਆ ਜੀ 31 ਮਾਰਚ ਤੱਕ ਦਿੱਲੀ ਦੇ ਬੰਦ ਗਏ। ਔਰ ਸਭ ਤੋਂ ਵੱਡਾ ਫਰਕ, ਪ੍ਰਧਾਨ ਮੰਤਰੀ, ਕਿਉਂਕਿ ਉਹ ਵਿਦੇਸ਼ਾਂ ਦੇ ਦੌਰਿਆਂ ਤੇ ਬਹੁਤ ਜਾਂਦੇ ਆ, ਪਰ ਉਹਨਾਂ ਦਾ ਬੈਲਜੀਅਮ ਦੌਰਾ ਜਿਹੜਾ ਜੀ ਉਹ ਟਾਲ ਦਿੱਤਾ ਗਿਆ। ਬਰਸਲਸ ਦੇ ਵਿੱਚ ਉਹਨਾਂ ਨੇ ਜਾਣਾ ਸੀਗਾ, ਪਰ ਹੁਣ ਨਹੀਂ ਜਿਹੜਾ ਜੀ ਉਹ ਜਾ ਰਹੇ। ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ। ਇਟਲੀ ਦੇ ਲੋਕਾਂ ਤੋਂ ਫੈਲੇ ਜਿਹੜਾ ਸੀਗਾ ਜੀ, ਉਹ ਤੋਂ ਸਿੱਖਿਆ ਲੈਂਦਿਆਂ ਕੇਂਦਰ ਨੇ ਇਟਲੀ ਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਕਰੋਨਾ ਫਰੀ ਦਾ ਸਰਟੀਫਿਕੇਟ ਲਿਆਉਣਾ ਜ਼ਰੂਰੀ ਜਿਹੜਾ ਜੀ ਉਹ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਫਿਲਮ ਫੈਸਟੀਵਲ ਹੋਣਾ ਸੀਗਾ ਅਵਾਰਡ ਦਾ, ਉਹ ਵੀ ਰੱਦ ਕਰ ਦਿੱਤਾ ਗਿਆ। ਕੇਂਦਰ ਨੇ ਇਹ ਫੈਸਲਾ ਲਿਆ ਜੀ ਕਿ ਜਿੱਥੇ ਜਿੱਥੇ ਕਰੋਨਾ ਮਰੀਜ਼ਾਂ ਦੀ ਮੂਵਮੈਂਟ ਰਹੀ ਆ, ਉਹਨਾਂ ਥਾਵਾਂ ਦੇ ਉੱਤੇ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹਰ ਘਰ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਊਗੀ। ਪੂਰੇ ਮੁਲਕ ਦੇ ਵਿੱਚ ਕੋਈ 28,000 ਤੋਂ ਉੱਪਰ, 28,500 ਦੇ ਕਰੀਬ ਲੋਕ ਜਿਹੜੇ ਨੇ ਉਹ ਨਿਗਰਾਨੀ ਦੇ ਹੇਠ ਜਿਹੜੇ ਦੱਸੇ ਗਏ ਆ। ਨਾਲ ਦੀ ਨਾਲ ਸਰਕਾਰ ਇਹ ਵੀ ਕਹੀ ਜਾਂਦੀ ਵੀ ਘਬਰਾਉਣ ਦੀ ਲੋੜ ਜਿਹੜੀ ਨਹੀਂ ਆ। ਹੈਲਪਲਾਈਨ ਨੰਬਰ ਜਾਰੀ ਜਿਹੜੇ ਆ ਜੀ ਉਹ ਕੀਤੇ ਗਏ ਆ। ਤੋ ਲੋਕ ਜਿਹੜੇ ਇੱਥੇ ਸਕੂਟਰਾਂ ਦੇ ਉੱਤੇ, ਉਹਨਾਂ ਨੂੰ ਦੇਖੋ, 2 ਵੀਲਰਾਂ ਦੇ ਉੱਤੇ ਜਾਂਦੇ, ਮੋਟਰਸਾਈਕਲਾਂ ਦੇ ਉੱਤੇ ਦੇਖੋ, ਹੈਲਮਟ ਨਹੀਂ ਪਾਇਆ, ਪਰ ਜਿਹੜਾ ਜੀ ਉਹ ਮਾਸਕ ਪਾ ਕੇ ਜ਼ਰੂਰ ਜਾ ਰਹੇ। ਉਹਨਾਂ ਨੂੰ ਲੱਗਦਾ ਕਿ ਸਿਰ ਵੱਜੇ ਤੇ ਕੋਈ ਗੱਲ ਨਹੀਂ, ਕਰੋਨਾ ਨਾ ਕਿਤੇ ਜਿਹੜਾ ਜੀ ਹੋਈ। ਉਹ ਇਸ ਕਿਸਮ ਦੇ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਜੀ। ਇਹ ਲੋਕ ਪੈਨਿਕ ਹੋ ਰਹੇ ਆ ਜੀ। ਅਵੇਅਰਨੈਸ ਜਿਹੜੀ ਉਹ ਹੋਣੀ ਬੜੀ ਜ਼ਰੂਰੀ ਆ। ਅਵੇਅਰ ਜਿਹੜਾ ਜੀ ਉਹ ਰਹੋ। ਔਰ ਪਰ ਇਹ ਪੈਨਿਕ ਹੈ ਜੀ, ਜਿਹੜਾ ਭੱਜ ਪੈਣਾ ਦੁਕਾਨਾਂ ਵੱਲ ਨੂੰ, ਜੋ ਕੁਝ ਕੋਈ ਕਹਿ ਰਿਹਾ ਉਹ ਕੁਝ ਕਰੀ ਜਾਣਾ। ਸੋਸ਼ਲ ਮੀਡੀਆ ਦੇ ਉੱਤੇ ਬੜੇ ਐਕਟਿਵ ਹੋਏ ਹੋਏ, ਕੋਈ ਕਹਿੰਦਾ ਕੁਝ ਖਾ ਲਓ, ਕੋਈ ਕਹਿੰਦਾ ਕੁਝ ਪੀ ਲਓ। ਉਹਨਾਂ ਦੇ ਪੇਜ ਵੀ ਜਿਹੜਾ ਜੀ ਵਾਹਵਾ ਚੱਲ ਰਿਹਾ। ਇੱਕ ਪਾਕਿਸਤਾਨੀ ਹਕੀਮ ਸੀਗਾ ਜੀ, ਉਹਦੀ ਆਡੀਓ ਚਰਚਾ ਦੇ ਵਿੱਚ ਆਈ ਤੇ ਇੱਕ ਬੀਬੀ ਨੇ ਚੁੱਕ ਕੇ ਉਹਦੀ ਸਾਰੀ ਉਹ ਕਾਪੀ ਕਰਕੇ ਉੱਥੋਂ ਲੈ ਕੇ ਤੇ ਵੀਡੀਓ ਬਣਾਤੀ। ਹਰ ਤੀਜਾ ਗਰੁੱਪ ਉਹ ਵੀਡੀਓ ਨੂੰ ਅੱਗੇ ਜਿਹੜਾ ਜੀ ਉਹ ਫਾਰਵਰਡ ਕਰੀ ਜਾ ਰਿਹਾ, ਬਿਨਾਂ ਵੇਖੇ ਬਿਨਾਂ ਸਮਝੇ ਤੋਂ ਵੀ। ਜੀ ਬਿਲਕੁਲ। ਜੇ ਪਿਆਜ਼ਾਂ ਨੇ ਰਾਮ ਆਉਣ ਲੱਗੇ ਤਾਂ ਅਮਰੀਕਾ ਵਾਲਿਆਂ ਨੇ ਸਾਰੀ ਦੁਨੀਆ ਦੇ ਪਿਆਜ਼ ਮਕਾ ਲੈਣੇ ਇੱਥੇ। ਤੇ ਗੱਲ ਕਰਦੇ ਆ ਯੈਸ ਬੈਂਕ ਦੀ। ਬੈਂਕਾਂ ਦਾ ਵੈਸੇ ਬੁਰਾ ਹਾਲ ਆ ਭਾਰਤ ਦੇ ਵਿੱਚ। ਉਸ ਨੇ ਵੀ ਪੈਸੇ ਕਢਾਉਣ ਦੇ ਉੱਤੇ ਲਿਮਟ ਲਾਈ। ਵੱਡਾ ਬੈਂਕ ਹੈ ਜੀ ਇਹ, ਜਿਹੜਾ ਯੈਸ ਬੈਂਕ ਆ। ਜਿਹੜਾ RBI ਆ, ਉਹਨੇ ਪੈਸੇ ਦੀ ਘਾਟ ਦੇ ਨਾਲ ਜੂਝ ਰਹੇ ਯੈਸ ਬੈਂਕ ਦੇ ਖਾਤਿਆਂ ਦੇ ਵਿੱਚੋਂ ਪ੍ਰਤੀ ਖਾਤਾ 50,000 ਰੁਪਈਏ ਕਢਾਉਣ ਦੇ ਜਿਹੜਾ ਜੀ ਉਹ ਕਰ ਦਿੱਤਾ ਜੀ, ਨਿਰਧਾਰਿਤ ਕੀਤਾ। ਔਰ ਭਾਰਤੀ ਸਟੇਟ ਬੈਂਕ ਦੇ ਸਾਬਕਾ CFO ਪ੍ਰਸ਼ਾਂਤ ਕੁਮਾਰ ਨੂੰ ਯੈਸ ਬੈਂਕ ਦਾ ਨਵਾਂ ਪ੍ਰਸ਼ਾਸਕ ਜਿਹੜਾ ਜੀ ਉਹ ਥਾਪਿਆ ਗਿਆ।
ਯੈਸ ਬੈਂਕ ਪਿਛਲੇ ਕੁਝ ਸਮੇਂ ਤੋਂ ਡੁੱਬੇ ਕਰਜ਼ਿਆਂ ਦੇ ਨਾਲ NPA ਦੇ ਨਾਲ ਜਿਹੜਾ ਜੀ ਜੂਝ ਰਿਹਾ, ਔਰ ਇਸ ਤੋਂ ਪਹਿਲਾਂ ਦਿਨੇ ਸਰਕਾਰ ਨੇ ਭਾਰਤੀ ਸਟੇਟ ਬੈਂਕ ਤੇ ਬਾਕੀ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੇ ਸ਼ਮੂਲੀਅਤ ਵਾਲੇ ਸਮੂਹ ਨੂੰ ਯੈਸ ਬੈਂਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਵਾਸਤੇ ਹਰੀ ਝੰਡੀ ਜਿਹੜੀ ਜੀ ਉਹ ਦਿੱਤੀ ਹੈ। ਇਹ ਕਿਹਾ ਜਾ ਰਿਹਾ ਕਿ ਇਹਦੇ ਸੰਬੰਧੀ ਐਲਾਨ ਛੇਤੀ ਕੀਤਾ ਜਾ ਸਕਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਜਿਹੜਾ ਜੀ ਸਟੇਟ ਬੈਂਕ ਆਫ ਇੰਡੀਆ, ਉਹਦੀ ਅੱਜ ਮੁੰਬਈ ਦੇ ਵਿੱਚ ਜਿਹੜੀ ਜੀ ਉਹ ਮੀਟਿੰਗ ਹੈ। ਇੱਥੋਂ ਜਿਹੜਾ ਜੀ ਉਹ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਵੱਡਾ। ਇੱਕ ਜਿਹੜੇ ਜਾਣਕਾਰ ਨੇ ਉਹ ਇਹ ਗੱਲ ਜਿਹੜੀ ਜੀ ਕਹਿ ਰਹੇ ਆ ਕਿ ਇਹ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈ ਸਭ ਤੋਂ ਵੱਡਾ, ਇਹ ਉਹਨੂੰ ਹੜੱਪਣ ਵੱਲ ਨੂੰ ਜਿਹੜਾ ਜੀ ਉਹ ਸਟੈਪ ਲਏ ਜਾ ਰਹੇ ਆ। ਕਿਉਂਕਿ ਪਹਿਲਾਂ ਜਿਸ ਤਰੀਕੇ ਦੇ ਨਾਲ ਜੋ ਕੁਝ ਇੱਥੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਹੋਇਆ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ ਗਾ। ਇਹਨੂੰ ਹੁਣ ਕਰੋਨਾ ਵਾਇਰਸ ਦੇ ਅੰਡਰ ਵੀ ਜਿਹੜਾ ਜੀ ਲਿਆ ਜਾਊਗਾ ਇੱਕ ਕਿਸਮ ਦੇ ਨਾਲ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜੇ NPA ਦੇ ਵਿੱਚ ਜਿਹੜੇ ਜੀ ਬਹੁਤ ਸਾਰੇ ਖਾਤੇ ਜਾਣਗੇ ਔਰ ਉੱਥੋਂ ਫਿਰ ਜਿਹੜਾ ਜੀ ਇਹ ਇੱਕ ਕਿਸਮ ਨਾਲ ਹੜੱਪਿਆ ਜਿਹੜਾ ਜੀ ਉਹ ਜਾਊਗਾ। ਇੱਕ ਰਿਪੋਰਟ ਜਿਹੜੀ ਆ ਜੀ ਉਹ ਇਹ ਦੱਸਦੀ ਆ ਕਿ ਭਾਰਤ ਦੇ ਉਹਨਾਂ 15 ਦੇਸ਼ਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਅਰਥ ਵਿਵਸਥਾ ਜਿਹੜੀ ਹੈ ਜੀ ਉਹਨੂੰ ਕਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਦੀ ਸੰਭਾਵਨਾ ਹੈ। ਔਰ ਇਸ ਵਾਇਰਸ ਦੇ ਕਰਕੇ ਭਾਰਤ ਦੇ ਵਪਾਰ ਦੇ ਵਿੱਚ 2.5 ਹਜ਼ਾਰ ਕਰੋੜ ਰੁਪਈਏ ਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ। ਯੂਰਪੀਅਨ ਯੂਨੀਅਨ ਨੂੰ ਇਹਦੇ ਨਾਲ 1.1 ਲੱਖ ਕਰੋੜ ਰੁਪਈਏ ਦਾ ਘਾਟਾ ਜਿਹੜਾ ਜੀ ਹੋ ਸਕਦਾ ਹੈ। ਮਤਲਬ ਕਿ ਭਾਰਤ ਤੋਂ ਕਰੀਬ 44 ਗੁਣਾ ਜਿਹੜਾ ਜੀ ਉਹ ਜ਼ਿਆਦਾ। ਜੇ ਇਹ ਹੁੰਦਾ ਤਾਂ ਇਹ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਊਗਾ ਕਿ ਜਿਹੜਾ ਵੱਡਾ ਬੈਂਕ ਹੈ ਸਟੇਟ ਬੈਂਕ ਆਫ ਇੰਡੀਆ, ਸਭ ਤੋਂ ਵੱਡਾ ਜਿਹੜਾ ਜੀ, ਉੱਥੇ ਉਹਦੇ ਵਿੱਚ ਜਿਹੜਾ ਜੀ ਇਹ ਨੁਕਸਾਨ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਹੋ ਸਕਦਾ ਹੈ। ਜਿਹੜਾ ਕੁਛ ਜਿਹੜੀਆਂ ਸੰਭਾਵਨਾਵਾਂ ਮਹਿਸੂਸ ਕੀਤੀਆਂ ਜਾ ਰਹੀਆਂ। ਸੋ ਕਰੋਨਾ ਵਾਇਰਸ ਲੋਕਾਂ ਨੂੰ ਕਿੰਨਾ ਹੁੰਦਾ, ਇਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ। ਕਰੋਨਾ ਵਾਇਰਸ ਇੱਥੇ ਅਰਥਚਾਰੇ ਦੇ ਉੱਤੇ ਕਿੰਨਾ ਅਸਰ ਪਾਉਂਦਾ ਤੇ ਸਰਕਾਰ ਉਹਦੀ ਆੜ ਦੇ ਵਿੱਚ ਕੀ ਕੁਝ ਕਰਦੀ ਹੈ, ਇਹ ਬਹੁਤ ਅਹਿਮ ਜਿਹੜਾ ਵੀ ਹੋਊਗਾ ਆਉਣ ਵਾਲੇ ਦਿਨਾਂ ਦੇ ਦੌਰਾਨ। ਅਪਡੇਟ ਰੱਖਾਂਗੇ ਜੀ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇਸ ਵੱਡੇ ਬੈਂਕ ਦੇ ਵਿੱਚ ਜਿਹੜਾ ਜੀ ਉਹ ਖਾਤੇ ਨੇ। ਇਉਂ ਨਹੀਂ ਆ ਕਿ ਓਵਰਨਾਈਟ ਸਾਰਾ ਕੁਝ ਜਿਹੜਾ ਜੀ ਹੋ ਜਾਊਗਾ, ਪਰ ਸੰਭਾਵਨਾਵਾਂ ਜਿਹੜੀਆਂ ਦੀ, ਕਿਉਂਕਿ ਯੈਸ ਬੈਂਕ ਬਹੁਤ ਵੱਡਾ ਬੈਂਕ ਹੈ। ਹੁਣ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਭਗਦੜ ਤਾਂ ਮਚ ਗਈ ਨਾ ਕਿ ਯੈਸ ਬੈਂਕ ਵੱਡੇ ਸ਼ਹਿਰਾਂ ਦੇ ਵਿੱਚ ਇਹਦਾ ਬਹੁਤ ਵੱਡਾ ਹੋਲਡ ਹੈ। ਜਦੋਂ 50,000 ਤੱਕ ਦੀ ਇਹਦੇ ਵੱਲ ਨੂੰ ਜਿਹੜਾ ਦੀ ਉੱਤਰੀ ਤੇ ਇਹ ਲੋਕਾਂ ਦੇ ਵਿੱਚ ਇਸ ਪੱਖੋਂ ਪੈਨਿਕ ਜਿਹੜਾ ਦੀ ਉਹ ਕ੍ਰੀਏਟ ਹੋ ਗਿਆ ਵੀ ਬਾਕੀ ਬੈਂਕਾਂ ਦਾ ਕੀ ਹੋਊਗਾ ਜੇ ਯੈਸ ਬੈਂਕ ਦਾ ਆਹ ਹਾਲ ਹੋ ਰਿਹਾ। ਬਿਲਕੁਲ ਜੀ, ਜਿਨ੍ਹਾਂ ਨੇ ਵਿਆਹ ਸ਼ਾਦੀ ਰੱਖੇ ਤਾਂ 50,000 ਨਾਲ ਬਣਨਾ ਵੀ ਕੀ ਆ। ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਜੋ ਹਿੰਸਾ ਹੋਈ ਆ ਉਸ ਨੂੰ ਲੈ ਕੇ। ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਅੱਜ ਤੋਂ। ਦੇਖੋ ਬਿਲਕੁਲ ਜੀ, ਅੱਜ ਸੁਣਵਾਈ ਇਹਦੀ ਹੋਊਗੀ ਔਰ ਸੁਣਵਾਈ ਵੀ ਤਾਂ ਹੋਊਗੀ ਕਿ ਸੁਪਰੀਮ ਕੋਰਟ ਨੇ ਜਿਹੜਾ ਜੀ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਦਿੱਲੀ ਹਾਈ ਕੋਰਟ ਨੂੰ ਵੀ ਤੁਸੀਂ ਇਹਦੀ ਤਰੀਕ ਜਿਹੜੀ ਹਿੰਸਾ ਦੀ ਆ, ਹਿੰਸਾ ਹੋਈ ਆ, ਹਿੰਸਾ ਵਾਲੇ ਮਾਮਲੇ ਦੇ ਉੱਤੇ ਤਰੀਕਾਂ ਤੁਸੀਂ ਲੰਮੀਆਂ ਕਿਵੇਂ ਪਾ ਸਕਦੇ ਹੋ, ਕਿਉਂਕਿ ਲੰਮੀ ਤਰੀਕ ਲੈਣ ਦੇ ਵਾਸਤੇ ਹੀ ਜੱਜ ਮੁਰਲੀਧਰ ਦਾ ਜਿਹੜਾ ਜੀ ਉਹ ਅੱਧੀ ਰਾਤ ਨੂੰ ਤਬਾਦਲਾ ਕੀਤਾ ਗਿਆ ਸੀਗਾ, ਜਿਨ੍ਹਾਂ ਨੇ ਅਗਲੇ ਦਿਨ ਸੱਦ ਲਿਆ ਸੀਗਾ ਵੀ ਲਿਆਓ ਪਰਚੇ ਦਰਜ ਕਰਕੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਜਿਹੜੇ ਗੋਲੀ ਮਾਰੋ ਦੇ ਨਾਅਰੇ ਲਾਉਂਦੇ ਸੀਗੇ, ਜਾਂ ਦੀਪਕ ਮਿਸ਼ਰਾ ਵਰਗੇ ਜਿਹੜੇ ਦਿੱਲੀ ਦੇ ਵਿੱਚ ਹਿੰਸਾ ਦੇ ਵਾਸਤੇ ਕਸੂਰਵਾਰ ਕਹੇ ਜਾ ਰਹੇ ਆ, ਉਹਨਾਂ ਨੂੰ ਸਿਕਿਉਰਿਟੀਆਂ ਜਿਹੜੀਆਂ ਦੀ ਉਹ ਵਧਾ ਦਿੱਤੀਆਂ। ਉਹਨਾਂ ਨੂੰ ਬਚਾਉਣ ਦੀ ਖਾਤਰ ਮੁਰਲੀਧਰ ਹੋਰਾਂ ਦਾ ਤਬਾਦਲਾ ਕੀਤਾ ਗਿਆ ਸੀ। ਮੁਰਲੀਧਰ ਹੋਰਾਂ ਨੂੰ ਇਹਦੇ ਨਾਲ ਕਿੰਨੀ ਰਿਸਪੈਕਟ ਮਿਲੀ ਆ, ਇਹ ਦਿੱਲੀ ਹਾਈ ਕੋਰਟ ਦੇ ਵਿੱਚ ਕੱਲ ਵੇਖਣ ਵਾਲਾ ਸੀਗਾ ਜਦੋਂ ਉਹਨਾਂ ਨੂੰ ਜਿਹੜਾ ਜੀ ਵਿਦਾਇਗੀ ਪਾਰਟੀ ਦਿੱਤੀ। ਸਮੂਹ ਵਕੀਲ ਜਿਹੜੇ ਸੀਗੇ ਜੀ ਉਹਨਾਂ ਦੇ ਆਦਰ ਦੇ ਵਿੱਚ ਉੱਠ ਕੇ ਖੜੇ ਹੋ ਗਏ। ਇੰਨੀ ਰਿਸਪੈਕਟ ਕਿਸੇ ਜਿਹੜਾ ਜੀ ਉਹ ਜਸਟਿਸ ਨੂੰ ਮਿਲਣੀ, ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬੋ ਗਰੀਬ ਜਿਹੜੀ ਜੀ ਉਹ ਘਟਨਾ। ਔਰ ਉਧਰ ਅੱਜ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਓਥ ਲੈਣਗੇ ਤਾਂ ਜਿੰਨੇ ਵਕੀਲ ਆ ਇਹ ਕਿਹਾ ਜਾ ਰਿਹਾ ਕਿ ਉਹ ਸਾਰੇ ਦੇ ਸਾਰੇ ਹਾਈ ਕੋਰਟ ਦੇ ਉੱਥੇ ਮੌਜੂਦ ਹੋਣਗੇ ਔਰ ਇੱਕ ਵੱਡੀ ਰਿਸਪੈਕਟ ਜਿਹੜੀ ਹੈ ਜੀ ਉਹ ਦੇਣਗੇ। ਅੱਛਾ, ਹੋਇਆ ਇਹ ਕਿ ਉੱਥੇ ਜਿਹੜੇ ਜਸਟਿਸ ਆਏ ਉਹਨਾਂ ਨੇ ਅੱਗੇ ਜਿਹੜਾ ਸੀਗਾ ਜੀ 4 ਹਫ਼ਤਿਆਂ ਦਾ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਨੇ ਆਖਿਆ ਕਿ 4 ਹਫ਼ਤੇ ਕਿਉਂ, ਇੱਥੇ ਹੁਣੇ ਇਹਦੇ ਉੱਤੇ ਜਿਹੜੀ ਜੀ ਉਹ ਜਾਂਚ ਸ਼ੁਰੂ ਕਰੋ, ਇਹਦੀ ਸੁਣਵਾਈ ਜਿਹੜੀ ਹੈ ਜੀ ਉਹ ਸ਼ੁਰੂ ਕਰੋ। ਜਿੰਨੀਆਂ ਪਟੀਸ਼ਨਾਂ ਦਾਇਰ ਹੋਈਆਂ ਨੇ ਉਹਨਾਂ ਦੇ ਅੱਜ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ, ਅੱਜ ਤੋਂ ਸ਼ੁਰੂ ਜਿਹੜੀ ਜੀ ਉਹ ਹੋਊ। ਉਧਰ ਜਿਹੜੇ 5 ਲੋਕ ਹੋਰ ਮਾਰੇ ਗਏ ਜੀ ਹਸਪੀਟਲਾਂ ਦੇ ਵਿੱਚ
ਜਿਹੜੇ ਜ਼ਖਮੀ ਹਿੰਸਾ ਦੇ ਵਿੱਚ, ਔਰ 5 ਲੋਕਾਂ ਦੇ ਮਰਨ ਦੇ ਨਾਲ ਇਹਦੇ ਨਾਲ ਜਿਹੜੀ ਗਿਣਤੀ ਹੈ ਜੀ 52 ਹੋ ਗਈ ਹਿੰਸਾ ਦੇ ਵਿੱਚ ਜਿਹੜਾ ਜੀ ਉਹ ਮਰਨ ਵਾਲਿਆਂ ਦੀ। ਔਰ ਜਿਹੜੀ ਗੁਰੂ ਤੇਗ ਬਹਾਦਰ ਹਸਪੀਟਲ ਆ ਉਹਦੇ ਵਿੱਚ ਇੱਕ ਪੀੜਤ ਦੀ ਮੌਤ ਜਿਹੜੀ ਆ ਉਹ ਹੋਈ ਹੈ। ਜਿਹੜਾ ਲੋਕ ਨਾਇਕ ਜੈ ਪ੍ਰਕਾਸ਼ ਹਸਪੀਟਲ ਆ ਉਹਦੇ ਵਿੱਚ 3, ਰਾਮਲੋਰ ਲੋਹੀਆ ਹਸਪੀਟਲ ਦੇ ਵਿੱਚ 5 ਮੌਤਾਂ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਜਿਹੜਾ ਜੀ ਗਈ ਆ। ਜਿਹੜੇ ਅਜੇ ਵੀ 400 ਤੋਂ ਉੱਪਰ ਲੋਕ ਨੇ ਜਿਨ੍ਹਾਂ ਦਾ ਵੱਖ-ਵੱਖ ਹਸਪੀਟਲਾਂ ਦੇ ਵਿੱਚ ਇਲਾਜ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜੇ ਇੱਥੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਪੁਲਿਸ ਤੰਤਰ ਫੇਲ ਹੋ ਗਿਆ, ਪੁਲਿਸ ਅਧਿਕਾਰੀ ਜਿਹੜੇ ਜੀ ਉਹ ਫੇਲ ਹੋ ਗਏ ਤਾਂ ਫਿਰ ਲੋਕਤੰਤਰ ਵੀ ਫੇਲ ਜਿਹੜਾ ਜੀ ਉਹ ਹੋ ਜਾਊਗਾ। ਕਹਿਣ ਨੂੰ ਗੱਲ ਇਹ ਬੜੀ ਚੰਗੀ ਜਿਹੜੀ ਜੀ ਉਹ ਲੱਗਦੀ ਆ, ਪਰ ਦਿੱਲੀ ਪੁਲਿਸ ਦਾ ਰੋਲ ਕਿਹੋ ਜਿਹਾ ਰਿਹਾ ਇਸ ਦਿੱਲੀ ਹਿੰਸਾ ਦੇ ਵਿੱਚ, ਉਹ ਤਾਂ ਮੇਰਾ ਖਿਆਲ ਇਸ ਵੇਲੇ ਵਿਸ਼ਵ ਜਾਣਦਾ ਜੀ ਵੱਖ-ਵੱਖ ਵੀਡੀਓ ਦੇ ਰੂਪ ਦੇ ਵਿੱਚ। ਬਿਲਕੁਲ ਜੀ, ਦੁਨੀਆ ਨੂੰ ਪਤਾ ਲੱਗ ਗਿਆ ਕਿ 1984 'ਚ ਵੀ ਇਹ ਕੀਤਾ ਸੀਗਾ ਅਤੇ ਹੁਣ ਵੀ 2020 'ਚ ਵੀ ਇਹ ਕੁਛ ਕੀਤਾ ਇਹਨਾਂ ਨੇ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਪੁਲਿਸ ਮੁਖੀ ਨੂੰ ਲੈ ਕੇ, ਉਸਦੇ ਅਹੁਦੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਤਿੱਖੀ ਬਹਿਸ। ਦੇਖੋ, ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਦਿਨਕਰ ਗੁਪਤਾ, ਉਹਨਾਂ ਦੇ ਅਹੁਦੇ ਨੂੰ ਚੁਣੌਤੀ ਜਿਹੜੀ ਦਿੱਤੀ ਹੋਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹਦੇ ਉੱਤੇ ਕਾਫੀ ਜਿਹੜੀ ਜੀ ਉਹ ਬਹਿਸ ਹੋਈ ਔਰ ਬਹਿਸ ਤੋਂ ਬਾਅਦ ਇਹ ਫੈਸਲਾ ਅਦਾਲਤ ਨੇ ਰਾਖਵਾਂ ਜਿਹੜਾ ਜੀ ਉਹ ਰੱਖ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਪੰਜਾਬ ਦੇ ਡੀਜੀ ਸਿਧਾਰਥ ਚਟੋਪਾਧਿਆਏ ਜਿਹੜੇ ਸੀਗੇ ਜੀ, ਉਹਨਾਂ ਦੇ ਉੱਤੇ ਕੁਝ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਦੂਜੀ ਧਿਰ ਦੇ ਵੱਲੋਂ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਅਦਾਲਤ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਦੇ ਵਕੀਲ ਨੇ ਦੋਸ਼ ਲਾਇਆ ਕਿ ਅਧਿਕਾਰੀ ਪੰਜਾਬ ਪੁਲਿਸ ਦੇ ਮੁਖੀ ਦੀ ਅਸਾਮੀ ਦੇ ਉੱਤੇ ਲੱਗਣ ਦੇ ਵਾਸਤੇ ਆਪਣੇ ਕਾਨੂੰਨੀ ਦਾਅ ਪੇਚਾਂ ਕਰਕੇ ਜਿਹੜਾ ਜੀ ਉਹ ਇਹਦੇ ਉੱਤੇ ਲੱਗਣ ਦੇ ਵਾਸਤੇ ਅਯੋਗ ਸੀ, ਭਾਵ ਕਿ ਉਹ ਪਰਫੈਕਟ ਨਹੀਂ ਸੀਗੇ। ਇਹਨੂੰ ਲੈ ਕੇ ਚਟੋਪਾਧਿਆਏ ਹੋਰਾਂ ਦੇ ਜਿਹੜੇ ਵਕੀਲ ਸੀਗੇ ਜੀ, ਉਹਨਾਂ ਨੇ ਸਖਤ ਇਤਰਾਜ਼ ਜਿਹੜਾ ਸੀ ਉਹ ਪ੍ਰਗਟ ਕੀਤਾ। ਸੀਨੀਅਰ IPS ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕਰਨ ਵਿਰੁੱਧ ਦਾਇਰ ਪਟੀਸ਼ਨਾਂ ਤੇ ਸੁਣਵਾਈ ਦੇ ਦੌਰਾਨ ਇਹ ਤਿੱਖੀ ਬਹਿਸ ਜਿਹੜੀ ਉਹ ਹੋਈ। ਇਹਦੇ ਦੌਰਾਨ ਪ੍ਰਸ਼ਾਸਕੀ ਟ੍ਰਿਬਿਊਨਲ ਦੇ ਕੋਲ ਪਈਆਂ ਜਿਹੜੀਆਂ ਕਥਿਤ ਅਸੈਸਮੈਂਟ ਸ਼ੀਟਾਂ ਸੀਗੀਆਂ, ਉਹਨੂੰ ਲੈ ਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਏ। UPSC ਦੇ ਸੀਨੀਅਰ ਵਕੀਲ ਜਿਹੜੇ ਸੀਗੇ ਜੀ, ਉਹਨੇ ਇਹਨਾਂ ਜਿਹੜੇ 2 ਮੈਂਬਰੀ ਬੈਂਚ ਆ ਉਹਦੇ ਮੂਹਰੇ ਪੇਸ਼ ਹੁੰਦਿਆਂ ਇਹ ਗੱਲ ਕਹੀ ਕਿ ਇਸ ਤਰ੍ਹਾਂ ਦੇ ਵਿਅਕਤੀ, ਚਟੋਪਾਧਿਆਏ ਸਾਹਿਬ ਦੇ ਬਾਰੇ 'ਚ ਉਹਨਾਂ ਨੇ ਕਿਹਾ ਕਿ ਯੋਗਤਾ ਉਹਨਾਂ ਦੀ ਅੱਤ ਨਾ ਪੱਖੀ ਹੈ ਔਰ ਅਦਾਲਤ ਦੇ ਵਿੱਚ ਦਿਨਕਰ ਗੁਪਤਾ ਹੋਰਾਂ ਦੀ ਨਿਯੁਕਤੀ ਦੇ ਵਿਰੁੱਧ ਕਈ ਪਟੀਸ਼ਨਾਂ ਦੀ ਸੁਣਵਾਈ ਜਿਹੜੀ ਉਹ ਕਰ ਰਹੀ ਆ। ਹਾਈ ਕੋਰਟ ਦੇ ਨੇ ਕੈਟ ਦੇ ਵੱਲੋਂ ਦਿਨਕਰ ਗੁਪਤਾ ਦੀ ਨਿਯੁਕਤੀ ਸੰਬੰਧੀ ਹੁਕਮਾਂ ਤੇ ਫਿਲਹਾਲ ਜਿਹੜੀ ਉਹ ਰੋਕ ਲਾਈ ਆ। ਚਟੋਪਾਧਿਆਏ ਸਾਹਿਬ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਆ ਕਿ ਅਸੈਸਮੈਂਟ ਸ਼ੀਟਾਂ ਮਨਘੜਤ ਤੇ ਜਾਲੀ, ਔਰ ਅਦਾਲਤ ਨੇ ਵੀ ਇਹ ਮੰਨਿਆ ਕਿ ਸ਼ੀਟਾਂ ਦਾ ਰਿਕਾਰਡ ਦੇ ਵਿੱਚ ਨਾ ਹੋਣ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਮਨਘੜਤ ਤੇ ਜਾਲੀ ਹੋ ਸਕਦੀਆਂ ਨੇ। ਇਹ ਬਹੁਤ ਵੱਡਾ ਪੁਆਇੰਟ ਹੈ ਜੀ ਜਿਹੜਾ ਅਦਾਲਤ ਨੇ ਮੰਨ ਲਿਆ। ਇਹ ਸ਼ੀਟਾਂ ਜਿਹੜੀਆਂ ਜੀ ਉਹ 30 ਸਾਲ ਦਾ ਰਿਕਾਰਡ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਕਿ ਲਾਈਆਂ ਨਹੀਂ ਗਈਆਂ। ਔਰ ਦਿਨਕਰ ਗੁਪਤਾ ਹੋਰਾਂ ਨੂੰ ਜਦੋਂ ਉਹਨਾਂ ਦਾ ਨਾਮ ਜਿਹੜਾ ਜੀ ਉਹ ਪ੍ਰੈਜ਼ੈਂਟ ਕੀਤਾ ਗਿਆ ਸਰਕਾਰ ਦੇ ਵੱਲੋਂ, ਉਦੋਂ ਇਹ ਉੱਥੇ ਇੱਕ ਬਹੁਤ ਵੱਡਾ ਟੈਕਨੀਕਲ ਪੁਆਇੰਟ ਹੈ ਜਿਹੜਾ ਕਿ ਉੱਥੇ ਲਾਉਣੀਆਂ ਜਿਹੜੀਆਂ ਉਹ ਲਾਜ਼ਮੀ ਨੇ। ਹੁਣ ਜਿਹੜਾ ਜੀ ਆਧਾਰ ਇਹ ਬਣਾਇਆ ਜਾ ਰਿਹਾ ਕਿ ਜੇ ਇਹ ਇਹਦੇ ਛਿੜਪੀ ਤਾਂ 28 ਸੂਬੇ ਨੇ ਜਿਨ੍ਹਾਂ ਦੇ DGP ਦੇ ਅਹੁਦੇ ਜਿਹੜੇ ਜੀ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ, ਕਿਉਂਕਿ DGP ਜਿਹੜਾ ਜੀ ਉਹ ਲਾਉਣਾ ਇਹ ਇੱਕ ਰਾਜਨੀਤਿਕ ਜਿਹੜਾ ਜੀ ਇੱਕ ਖੇਡ ਬਣ ਗਈ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਆਪਣੇ ਆਫਿਸਰ ਨੂੰ ਲਿਆਉਣ ਦੇ ਵਾਸਤੇ ਕਈ ਸੀਨੀਅਰ ਆਫਿਸਰ ਜਿਹੜੇ ਨੇ ਜੀ ਉਹਨਾਂ ਨੂੰ ਉਲੰਘ ਕੇ ਜੂਨੀਅਰ ਨੂੰ ਲਿਆ ਕੇ ਜਿਹੜਾ ਜੀ ਉਹ ਲਾਜ਼ਦੇ। ਇਹ ਸਰਕਾਰਾਂ ਪਿਛਲੇ ਸਮੇਂ ਦੇ ਦੌਰਾਨ ਨਿਰੰਤਰ ਇਹ ਕੰਮ ਜਿਹੜਾ ਜੀ ਉਹ ਕਰਦੀਆਂ ਆਈਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਪਿਛਲੀ ਟਰਮ ਦੇ ਵਿੱਚ ਵੀ ਇਹ ਕੁਝ ਕੀਤਾ, ਅਕਾਲੀਆਂ ਨੇ ਆਪਣੀਆਂ 2 ਟਰਮਾਂ ਦੇ ਵਿੱਚ ਇਹੀ ਕੁਝ ਜਿਹੜਾ ਸੀਗਾ ਜੀ ਉਹ ਕੀਤਾ, ਤੇ ਹੁਣ ਵੀ ਫਿਰ ਜਿਹੜਾ ਜੀ ਇਹ ਕੀਤਾ ਗਿਆ। ਇਸ ਕਰਕੇ ਜਿਹੜੀ ਹੈ ਨਾ ਜੀ ਇਹ ਅਹੁਦੇ ਦੇ ਜਿਹੜਾ ਜੀ ਉਹਦੇ ਉੱਤੇ ਕਿੰਤੂ ਪਰੰਤੂ ਵੱਡਾ ਜਿਹੜਾ ਜੀ ਉਹ ਹੋ ਰਿਹਾ, ਕਿਉਂਕਿ ਸਭ ਤੋਂ ਵੱਡਾ ਅਹੁਦਾ ਪੁਲਿਸ ਦੇ ਮੁਖੀ ਦਾ, ਕਿਸੇ ਵੀ ਸੂਬੇ ਦੇ ਪੁਲਿਸ ਦੇ ਮੁਖੀ ਦਾ ਜਿਹੜਾ ਜੀ ਆਉਣਾ, ਉਹਦੇ ਉੱਤੇ ਐਡਾ ਵੱਡਾ ਕਿੰਤੂ ਪਰੰਤੂ ਉੱਠਣਾ ਇੱਕ ਵੱਡਾ ਇਹ ਪੁਆਇੰਟ ਆ ਜੀ ਕਿ ਇਹਦੇ ਨਾਲ ਭਰੋਸੇਯੋਗਤਾ ਜਿਹੜੇ ਅਹੁਦਿਆਂ ਦੀ ਆ ਉਹਦੇ ਉੱਤੇ ਅਸਰ ਪੈਂਦਾ। ਜੀ ਜੀ ਬਿਲਕੁਲ, ਇਹ ਤੇ ਕਾਫੀ ਟਾਈਮ ਤੋਂ ਹੀ ਚੱਲ ਰਹੀ ਆ ਕੋਈ ਨਾ ਕੋਈ ਬਹਿਸ। ਅੱਗੇ ਕਰਦੇ ਹਾਂ, ਕਰੋਨਾ ਵਾਇਰਸ ਨੂੰ ਲੈ ਕੇ ਤਾਂ ਰੌਲਾ ਰੱਪਾ ਬਹੁਤ ਪੈ ਰਿਹਾ ਆ, ਪਰ ਸਫਾਈ ਦੇ ਉੱਤੇ ਕੋਈ ਖਾਸ ਖਿਆਲ ਨਹੀਂ ਕੀਤਾ ਜਾਂਦਾ। ਕਹਿੰਦੇ ਲੁਧਿਆਣਾ ਦੇ ਆਲੇ ਦੁਆਲੇ ਜਿਹੜੇ ਮਰੇ ਹੋਏ ਪਸ਼ੂ ਆ ਉਹਨਾਂ ਨੂੰ ਚੁੱਕਿਆ ਨਹੀਂ ਜਾ ਰਿਹਾ। ਬਿਲਕੁਲ ਜੀ, ਐਕਚੁਅਲੀ
ਇਹ ਆ ਕਿ ਜਿਹੜੇ ਮਰੇ ਹੋਏ ਪਸ਼ੂਆਂ ਦਾ ਚਮੜਾ ਲਾਉਣ ਵਾਲੇ ਜਿਹੜੇ ਲੋਕ ਨੇ ਜੀ, ਇਹ ਗਰੀਬ ਤਬਕੇ ਚਾਹੁੰਦੇ ਨੇ ਉਹਨਾਂ ਨੂੰ ਰੋਟੀ ਦੇ ਜਿਹੜੇ ਜੀ ਉਹ ਲਾਲੇ ਵੀ ਪਏ ਹੋਏ ਆ ਜੀ। ਉਹਦਾ ਰੀਜ਼ਨ ਇਹ ਹੈ ਕਿ ਪਿੰਡਾਂ ਦੇ ਵਿੱਚ ਹੱਡਾਂ ਰੋੜੀਆਂ ਬੰਦ ਹੋਣ ਕਰਕੇ ਮਰੇ ਪਸ਼ੂਆਂ ਦਾ ਚਮੜਾ ਲਾਉਣ ਦਾ ਕੰਮ ਜਿਹੜਾ ਜੀ ਉਹ ਘਟ ਗਿਆ। ਹੱਡਾਂ ਰੋੜੀਆਂ ਬੰਦ ਹੋਣ ਕਰਕੇ ਜਿਹੜਾ ਦੀ ਇਹ ਲੋਕ ਜਿਹੜਾ ਦੀ ਸਾਹਮਣੇ ਪਹਿਲਾਂ ਜਿਹੜੀਆਂ ਮਰੀਆਂ ਗਾਵਾਂ ਸੀ ਉਹਨਾਂ ਦਾ ਇਹ ਚਮੜਾ ਲਾਉਂਦੇ ਸੀਗੇ, ਪਰ 2014 ਦੇ ਵਿੱਚ ਜਦੋਂ ਕੇਂਦਰ ਦੀ ਸਰਕਾਰ ਆਈ ਤਾਂ ਉਸ ਤੋਂ ਬਾਅਦ ਗਾਵਾਂ ਦੇ ਨਾਂ ਦੇ ਉੱਤੇ ਹੋਏ ਨਫ਼ਰਤੀ ਦੰਗਿਆਂ ਦੇ ਨਾਲ ਗਰੀਬਾਂ ਦਾ ਇਹ ਕੰਮ ਜਿਹੜਾ ਜੀ ਉਹ ਛੁੱਟ ਗਿਆ। ਹੁਣ ਪਿੰਡਾਂ ਦੇ ਵਿੱਚ ਮਰੀਆਂ ਗਾਵਾਂ ਕੋਈ ਵੀ ਚੁੱਕਣ ਲਈ ਤਿਆਰ ਨਹੀਂ ਹੈ। ਲੋਕ ਹਨੇਰੇ ਦਾ ਫਾਇਦਾ ਲੈਂਦੇ ਆ ਤੇ ਸੜਕਾਂ ਦੇ ਉੱਤੇ ਇਹਨਾਂ ਨੂੰ, ਸੜਕਾਂ ਦੇ ਕੰਢਿਆਂ ਦੇ ਉੱਤੇ ਸੁੱਟ ਕੇ ਜਿਹੜਾ ਜੀ ਉਹ ਚਲੇ ਜਾਂਦੇ ਆ। ਜਿਹੜੇ ਚਮੜਾ ਲਾਉਣ ਵਾਲੇ ਨੇ ਜੀ ਉਹਨਾਂ ਨੇ ਉਹ ਹੁਣ ਇਹ ਜਿਹੜਾ ਜੀ ਕੰਮ ਨਹੀਂ ਕਰਦੇ, ਜਿਹਦੇ ਕਰਕੇ ਉਹਨਾਂ ਦੀ ਜਿਹੜਾ ਜੀ ਉਹ ਮੰਦਾ ਹਾਲ ਹੈ। ਦੂਜੇ ਪਾਸੇ ਇੱਥੇ ਜਿਹੜਾ ਲੁਧਿਆਣਾ ਹੈ ਜੀ, ਉੱਥੇ ਲਾਧੋਵਾਲ ਰੋਡ ਦੇ ਨੇੜੇ ਹੱਡਾ ਰੋੜੀ ਵਾਲਿਆਂ ਦੇ ਉੱਤੇ ਪੰਜਾਬ ਪੋਲਿਊਸ਼ਨ ਬੋਰਡ ਦੇ ਵੱਲੋਂ 11 ਕਰੋੜ ਰੁਪਏ ਦਾ ਜੁਰਮਾਨਾ ਲਾਉਣ ਤੋਂ ਬਾਅਦ ਹੱਡਾਂ ਰੋੜੀ ਵਾਲਿਆਂ ਨੇ ਸ਼ਹਿਰ ਦੇ ਵਿੱਚੋਂ ਮਰੇ ਜਿਹੜੇ ਪਸ਼ੂ ਆ ਉਹ ਚੁੱਕਣੇ ਬੰਦ ਕਰਤੇ। ਇਹਦੇ ਨਾਲ ਲੁਧਿਆਣਾ ਸ਼ਹਿਰ ਦਾ ਬੁਰਾ ਹਾਲ ਜਿਹੜਾ ਜੀ ਉਹ ਹੋਇਆ ਪਿਆ। ਡੇਅਰੀ ਕੰਪਲੈਕਸ, ਗਊਸ਼ਾਲਾਵਾਂ ਦੇ ਵਿੱਚ ਖੁੱਲੇ ਪਿਛਲੇ 2-3 ਦਿਨ ਤੋਂ ਸੈਂਕੜੇ ਮਰੇ ਹੋਏ ਪਸ਼ੂ ਜਿਹੜੇ ਜੀ ਉਹ ਪਏ ਆ, ਜਿਹਦੇ ਕਰਕੇ ਸ਼ਹਿਰ ਦੇ ਵਿੱਚ ਬੋ ਫੈਲ ਗਈ ਹੋਈ ਆ। ਇਹਦੇ ਕਰਕੇ ਬਿਮਾਰੀ ਫੈਲਣ ਦਾ ਵੱਡਾ ਖਦਸ਼ਾ ਜਿਹੜਾ ਜੀ ਉਹ ਪੈਦਾ ਹੋ ਗਿਆ। ਹੱਡਾਂ ਰੋੜੀ ਵਾਲਿਆਂ ਦਾ ਇਹ ਕਹਿਣਾ ਕਿ ਮਰੇ ਪਸ਼ੂ ਜਿਹੜੇ ਚੁੱਕਣ ਵਾਲੇ 5 ਠੇਕੇਦਾਰਾਂ ਦੇ ਖਿਲਾਫ ਪੋਲਿਊਸ਼ਨ ਬੋਰਡ ਨੇ NGT ਦੇ ਹੁਕਮਾਂ ਦੇ ਉੱਤੇ ਵਾਤਾਵਰਣ ਮੁਆਵਜ਼ੇ ਦੇ ਨਾਂ ਤੇ 11 ਕਰੋੜ ਰੁਪਏ ਦੇ ਨੋਟਿਸ ਜਿਹੜੇ ਜੀ ਉਹ ਭੇਜਤੇ ਔਰ ਹਰ ਠੇਕੇਦਾਰ ਨੂੰ 2 ਕਰੋੜ 28 ਲੱਖ ਰੁਪਏ ਦਾ ਨੋਟਿਸ ਦਿੱਤਾ ਗਿਆ, ਜਦੋਂ ਕਿ ਉਹ ਕਹਿੰਦੇ ਆ ਕਿ ਸਾਡੀ ਰੋਟੀ ਜਿਹੜੀ ਆ ਉਹ ਹੱਡਾ ਰੋੜੀ ਤੋਂ ਮੁਸ਼ਕਲ ਦੇ ਨਾਲ ਚੱਲਦੀ ਹੈ। ਇਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਸ਼ਹਿਰ ਦੇ ਵਿੱਚੋਂ ਮਰੇ ਪਸ਼ੂ ਜਿਹੜੇ ਜੀ ਉਹ ਚੁੱਕਣੇ ਬੰਦ ਕਰ ਦਿੱਤੇ। ਪਿਛਲੇ ਸਮੇਂ ਦੇ ਦੌਰਾਨ ਦੀ ਪੰਜਾਬ ਪੋਲਿਊਸ਼ਨ ਬੋਰਡ ਨੇ ਲਾਧੋਵਾਲ ਸਤਲੁਜ ਦਰਿਆ ਦੇ ਨੇੜੇ ਹੱਡਾ ਰੋੜੀ ਦਾ ਪਾਣੀ ਦਰਿਆ ਦੇ ਵਿੱਚ ਪਾਉਣ ਤੇ ਪਾਬੰਦੀ ਜਿਹੜੀ ਉਹ ਲਾਈ। ਇਹਦੇ ਵਾਸਤੇ ਹੋਰ ਇੰਤਜ਼ਾਮ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕੀਤੇ ਗਏ ਸੀ। ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਵੀ ਬੋਰਡ ਨੂੰ ਹੱਡਾ ਰੋੜੀ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਸੀਗੇ। ਇਸ ਵੇਲੇ ਬੜੀ ਗੰਭੀਰ ਸਮੱਸਿਆ ਜਿਹੜੀ ਹੈ ਜੀ ਉਹ ਪੈਦਾ ਹੋਈ ਪਈ ਹੈ ਇੱਥੇ। ਹੁਣ ਪੰਜਾਬ ਪੋਲਿਊਸ਼ਨ ਬੋਰਡ ਜਿਹੜਾ ਉਹ ਜਿਹੜੀ ਇੰਡਸਟਰੀ ਗੰਦ ਪਾ ਰਹੀ ਆ, ਜਿਹੜੀ ਉਹ ਚਾਹੇ ਧਰਤੀ ਦੇ ਹੇਠ ਸੁੱਟ ਰਹੀ ਆ ਤੇ ਚਾਹੇ ਉਹ ਦਰਿਆਵਾਂ ਨਾਲਿਆਂ ਦੇ ਵਿੱਚ ਉਹ ਅੱਗੋਂ ਜਿਹੜਾ ਦੀ ਸੁੱਟ ਰਹੀ ਆ, ਉਹਦੇ ਉੱਤੇ ਤਾਂ ਕੁਛ ਨਹੀਂ ਉਹ ਜਿਹੜਾ ਦੀ ਕਰਦਾ। ਉਹਨਾਂ ਨੂੰ ਤਾਂ ਉਹ ਬਚਾਉਣ ਦੇ ਵਾਸਤੇ ਜੇ NGT ਦਾ ਆਉਣਾ ਹੋਵੇ ਕੋਈ ਆਫਿਸਰ ਵੇਖਣ ਦੇ ਵਾਸਤੇ ਤੇ ਇਹਨਾਂ ਦੇ ਪੰਜਾਬ ਪੋਲਿਊਸ਼ਨ ਬੋਰਡ ਦੇ ਇੰਸਪੈਕਟਰ ਜਿਹੜੇ ਆ ਉਹ ਇੱਕ ਦਿਨ ਪਹਿਲਾਂ ਉੱਥੇ ਚੱਲ ਜਾਂਦੇ ਆ ਵੀ ਕੱਲ ਨੂੰ ਬਚ ਕੇ ਰਹਿਣਾ, ਕਿਉਂਕਿ ਉਹਨਾਂ ਤੋਂ ਮਹੀਨਾ ਲੈਂਦੇ ਆ। ਅੱਡਾ ਰੋੜੀ ਵਾਲਿਆਂ ਦੇ ਜਿਹੜਾ ਜੀ ਉਹਨਾਂ ਨੂੰ ਜੁਰਮਾਨਾ ਜਿਹੜਾ ਲਾ ਕੇ ਉਹ ਮੁਸ਼ਕਲ ਜਿਹੜੀ ਉਹ ਖੜੀ ਕਰਦੇ। ਦੂਜਾ ਪੁਆਇੰਟ ਜਿਹੜਾ ਇਹ ਆ ਕਿ ਜਿਹੜੇ ਲੋਕ ਇਹ ਜਿਨ੍ਹਾਂ ਦੇ ਕਰਕੇ ਇਹ ਚਮੜਾ ਲਾਉਣ ਵਾਲੇ ਵੀ ਜਿਹੜੇ ਜੀ ਉਹ ਹੋ ਗਏ, ਇਹ ਮੇਰਾ ਖਿਆਲ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਵੀ ਇਹ ਸੰਭਾਲੋ ਤੁਸੀਂ ਹੁਣ ਜਿਹੜਾ ਜੀ ਆ ਕੇ, ਜੇ ਤੁਹਾਨੂੰ ਇੰਨਾ ਹੀ ਜਿਹੜਾ ਜੀ ਉਹ ਫਿਕਰ ਆ ਡੰਗਰਾਂ ਦਾ ਜਾਂ ਮਰੇ ਹੋਏ ਡੰਗਰਾਂ ਦਾ। ਜੀ ਕਰਨ ਵਾਲੇ ਕੰਮ ਨੇ ਨਾ ਕਰਨੇ। ਅੱਗੇ ਗੱਲ ਕਰਦੇ ਹਾਂ ਟਕਸਾਲੀਆਂ ਦੀ ਤਾਂ ਢੀਂਡਸਾ ਗਰੁੱਪ ਦੀ, ਇਹ ਇੱਕ ਹੋ ਸਕਦੇ ਆ? ਦੇਖੋ ਇਹ ਐਕਚੁਅਲੀ ਇਹ ਮੁਲਾਕਾਤ ਤਾਂ ਹੋਈ ਆ ਸੁਖਦੇਵ ਸਿੰਘ ਢੀਂਡਸਾ ਤੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਅਕਾਲੀ ਦਲ ਟਕਸਾਲੀ ਦੇ ਸਾਬਕਾ ਡਿਪਟੀ ਸਪੀਕਰ ਵੀ ਨੇ ਬੀਰ ਦਵਿੰਦਰ ਸਿੰਘ, ਉਹਨਾਂ ਦੇ ਇੱਥੇ ਪਟਿਆਲੇ ਦੇ ਘਰ ਦੇ ਵਿੱਚ ਇਹ ਬੰਦ ਕਮਰਾ ਮੀਟਿੰਗ ਦੀ ਇਹ ਕਿਹਾ ਜਾ ਰਿਹਾ ਕਿ ਭਵਿੱਖ ਦੀ ਰਾਜਨੀਤਿਕ ਵਿਉਂਤਬੰਦੀ ਜਿਹੜੀ ਆ ਜੀ ਇਹਦੇ ਵਿੱਚ ਕੀਤੀ ਗਈ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਸੰਭਾਵੀ ਰੂਪ 'ਚ ਇਸ ਸਾਲ ਦੇ ਅੱਧ ਵਿੱਚ ਦੀ ਸੰਭਾਵਨਾ ਉਹਦੇ ਸੰਬੰਧੀ ਵਿਉਂਤਬੰਦੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹਨਾਂ ਦੋਵਾਂ ਆਗੂਆਂ ਨੇ ਜੀ 23 ਫਰਵਰੀ ਤੋਂ ਸੰਗਰੂਰ ਤੋਂ ਸ਼ੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ ਨੂੰ ਤੇਜ਼ ਕਰਨ ਤੇ ਪੰਥਕ ਧਿਰਾਂ ਦੀ ਸਫਬੰਦੀ ਕਰਨ ਦੇ ਵਾਸਤੇ ਚਰਚਾ ਜਿਹੜੀ ਹੈ ਜੀ ਉਹ ਕੀਤੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਟਕਸਾਲੀ ਧਿਰ ਜਿਹੜੀ ਆ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚ ਅਹਿਮ ਜ਼ਿੰਮੇਵਾਰੀ ਦੇਣ ਦੇ ਰੌਂ ਦੇ ਵਿੱਚ ਹੈ। ਇਹ ਵੀ ਕਿਹਾ ਜਾ ਰਿਹਾ ਕਿ ਟਕਸਾਲੀ ਧਿਰ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਕਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਕੀ ਢੀਂਡਸਾ ਜਿਹੜੇ ਨੇ ਉਹ ਆਪਣਾ ਵੱਖਰਾ ਸਿਆਸੀ ਫਰੰਟ ਖੜਾ ਕਰਨਗੇ, ਇਹਦੇ ਬਾਰੇ ਅਜੇ ਬਹੁਤਾ ਕੁਝ ਜਿਹੜਾ ਜੀ ਉਹ ਕਲੀਅਰ ਨਹੀਂਗਾ। ਇਹ ਕਿਹਾ ਜਾ ਰਿਹਾ ਕਿ ਇਹ ਧਿਰਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋ ਸਕਦੀਆਂ ਨੇ। ਜਿਹੜਾ ਜੀ ਵੀਰ ਦਵਿੰਦਰ ਸਿੰਘ ਹੋਰੀ ਇਹ ਕਹਿੰਦੇ ਆ ਕਿ ਉਹਨਾਂ ਦੀ ਜਥੇਬੰਦੀ ਇਹ ਸਮਝਦੀ ਆ ਕਿ ਅਕਾਲੀ ਸਿਆਸਤ ਦੇ ਵਿੱਚ ਜਿਹੜਾ ਕੱਦ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ, ਉਹਨਾਂ ਨੂੰ ਜਿਹੜਾ ਦੀ ਸਾਹਮਣੇ ਰੱਖ ਕੇ ਉਹਨਾਂ ਨੂੰ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਜੀ ਉਹ ਦੇਣੀ ਬਣਦੀ ਆ। ਔਰ ਇਹ ਦਵੱਲੀ ਬੈਠਕ ਦੇ ਇਸ ਮੁੱਦੇ ਦੇ ਉੱਤੇ ਜਿਹੜੀ ਜੀ ਉਹ ਗੱਲਬਾਤ ਹੋਈ ਆ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹਦੀ ਤਿਆਰੀ ਅਹਿਮ ਵਿਸ਼ਾ ਜਿਹੜਾ ਜੀ ਉਹ ਹੋ ਸਕਦਾ। ਹੁਣ ਇੱਥੇ ਜਿਹੜੀ ਨਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਆਉਂਦੀ ਹੈ ਜੀ ਕਿ ਮੂਹਰੇ ਜਿਹੜਾ ਉਹ ਕੌਣ ਲੱਗੇ। ਇਹ ਪਹਿਲਾਂ ਵੀ ਕੁਝ ਜਿਹੜੇ ਸੂਤਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਗੱਲ ਪਹਿਲਾਂ ਵੀ ਚੱਲੀ ਸੀ ਕਿ ਇਹ ਮਰਜ ਹੋ ਜਾਣ ਆਪਸ ਦੇ ਵਿੱਚ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਧੜਾ, ਜਿਨ੍ਹਾਂ ਨੇ ਅਜੇ ਕੋਈ ਆਪਣੀ ਰਾਜਨੀਤਿਕ ਧੜਾ ਨਹੀਂ ਬਣਾਇਆ, ਤੇ ਅਕਾਲੀ ਦਲ ਟਕਸਾਲੀ ਦੇ ਵਿੱਚ ਉਹ ਰਤਨ ਸਿੰਘ ਜਨਾਲਾ ਹੋਰੀ ਜਿਹੜਾ ਜੀ ਉਹ ਲਾਂਭੇ ਹੋ ਗਏ ਆ। ਇਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਖਵਾਂ ਤੇ ਬਾਕੀ ਜਿਹੜੇ ਜੀ ਉਹ ਜ਼ਰੂਰ ਹੈਗੇ ਆ। ਜਿਹੜਾ ਬੋਨੀ ਅਜਨਾਲਾ ਸੀਗਾ ਜੀ ਉਹਨੂੰ ਸੁਖਬੀਰ ਬਾਦਲ ਹੋਰੀ ਨਾਲ ਲੈ ਗਏ ਸੀ, ਪਰ ਜੋ ਤੋਏ ਬੋਨੀ ਅਜਨਾਲਾ ਹੋਰਾਂ ਦੀ ਜਾਣ ਤੋਂ ਬਾਅਦ ਹੋਈ ਆ ਉਹਦੇ ਤੋਂ ਬਾਅਦ ਸ਼ਾਇਦ ਟਕਸਾਲੀਆਂ ਦੇ ਵਿੱਚੋਂ ਹੋਰ ਕੋਈ ਕਮ ਸੇ ਕਮ ਸੁਖਬੀਰ ਬਾਦਲ ਹੋਰਾਂ ਵੱਲ ਨੂੰ ਤਾਂ ਨਹੀਂ ਜਾਂਦਾ ਜਿਹੜਾ ਜੀ ਉਹ ਦੀਂਦਾ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹ ਇਹ ਕਹਿੰਦੇ ਆ ਕਿ ਮਰਜ ਹੋ ਜਾਓ, ਇੱਕ ਵਾਰੀ ਪਹਿਲਾਂ ਜਿਹੜਾ ਜੀ ਪ੍ਰਧਾਨ ਮੈਨੂੰ ਬਣਾ ਦਿਓ, ਚਾਹੇ 1 ਸਾਲ ਦੇ ਵਾਸਤੇ ਜਿਹੜਾ ਜੀ ਉਹ ਬਣਾ ਦਿਓ। ਇਹਦੇ ਵਾਸਤੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਉਹ ਤਿਆਰ ਨਹੀਂ ਹੋਣਗੇ, ਕਿਉਂਕਿ ਉਹ ਬਣਾ ਬੱਤਰ ਕੇ ਤੇ ਜਿਹੜਾ ਜੀ ਉਹ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਕਿਉਂ ਜਿਹੜਾ ਜੀ ਉਹ ਦੇਣਗੇ। ਫਿਰ ਉਹਨਾਂ ਨੂੰ ਇਹ ਵੀ ਡਰ ਲੱਗਦਾ ਇਹ ਬਣਾ ਕੇ ਕਿਤੇ ਉਹਨਾਂ ਨੂੰ ਦੇ ਦਿੱਤੀ ਤੇ ਮੁੜ ਕੇ ਉਹ ਨਾ ਹੋਵੇ ਕਿ ਉਹਨਾਂ ਦੇ ਹੱਥ ਜਿਹੜੀ ਜੀ ਉਹ ਗੇਮ ਨਾ ਆਵੇ। ਇਸ ਕਰਕੇ ਇਹ ਬੜਾ ਜਿਹੜਾ ਜੀ ਉਹ ਅਹਿਮ ਹੈ ਜਿਹੜਾ ਅਕਾਲੀਆਂ ਦੀ ਜਿਹੜੀ ਰਾਜਨੀਤੀ ਇਸ ਵੇਲੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਬਾਹਰ ਆਏ ਜ਼ਰੂਰ ਹੈ ਜੀ, ਪਰ ਜਿਹੜੇ ਬਿਆਨ ਦੇ ਕੇ ਉਹ ਫਿਰ ਅੰਦਰ ਜਿਹੜਾ ਜੀ ਉਹ ਚਲੇ ਗਏ, ਉਹਨਾਂ ਬਿਆਨਾਂ ਦਾ ਕੋਈ ਬਹੁਤਾ ਵੱਡਾ ਅਸਰ ਜਿਹੜਾ ਜੀ ਉਹ ਨਹੀਂ ਹੋਇਆ। ਜੇ ਆਪਾਂ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਲਾਈਏ ਤਾਂ ਸ਼ਰਨਜੀਤ ਢਿੱਲੋਂ ਹੋਰਾਂ ਨੂੰ ਅਕਾਲੀ ਦਲ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਆਗੂ ਤਾਂ ਲਾਇਆ, ਪਰ ਸ਼ਰਨਜੀਤ ਸਿੰਘ ਢਿੱਲੋਂ ਹੋਰੀ ਕਿਤੇ ਬੋਲਦੇ ਦਿਸੇ ਨਹੀਂ। ਉਹ ਮਗਰ ਤੁਰੇ ਫਿਰਦੇ ਨੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ। ਬਿਕਰਮ ਸਿੰਘ ਮਜੀਠੀਆ ਹੋਰੀ ਅਕਾਲੀ ਦਲ ਬਾਦਲ ਦੇ ਵਿੱਚ ਆਪਣੀ ਵੱਖਰੀ ਅੱਡਰੀ ਹੋਂਦ ਬਣਾਉਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾ ਰਹੇ ਨੇ, ਭਾਵ ਕਿ ਪਾਟੋ ਧਾੜ ਉਧਰ ਵੀ ਜਿਹੜੀ ਹੈ ਜੀ ਉਹ ਹੋਈ ਪਈ ਆ। ਇਸ ਕਰਕੇ ਜਿਹੜਾ ਜੀ ਉਹਨਾਂ ਦੇ ਪੈਰ ਵੀ ਜਿਹੜੇ ਜੀ ਉਹ ਨਹੀਂ ਲੱਗ ਰਹੇ। ਇਹ ਬੜਾ ਇੰਟਰਸਟਿੰਗਲੀ ਹੋਊਗਾ ਕਿ ਜਿਹੜੇ ਇਹ ਟਕਸਾਲੀ ਤੇ ਢੀਂਡਸਾ ਗਰੁੱਪ ਜਿਹੜਾ ਜੀ ਜੇ ਉਹ ਮਰਜ ਹੁੰਦੇ ਆ ਤਾਂ ਕਿਹੜੀਆਂ ਸ਼ਰਤਾਂ ਦੇ ਉੱਤੇ ਜਿਹੜਾ ਜੀ ਉਹ ਮਰਜ ਹੁੰਦੇ ਆ। ਇਹ ਮੈਂ ਕਈ ਵਾਰੀ ਜਿਹੜਾ ਜੀ ਉਹ ਪਹਿਲਾਂ ਵੀ ਕਿਹਾ ਕਿ ਇਹ ਪੰਜਾਬ ਦੀ ਜਿਹੜੀ ਰਾਜਨੀਤੀ ਆ ਨਾ ਜੀ ਇਹ ਜੱਟਾਂ ਦੀ ਰਾਜਨੀਤੀ ਆ, ਔਰ ਇਹ ਡੱਡੂਆਂ ਦੀ ਪੰਸੇਰੀ ਹੁੰਦੀ ਜੱਟਾਂ ਦੀ ਜਿਹੜੀ ਰਾਜਨੀਤੀ। ਇਹ ਕੋਈ ਬੁੜਕ ਕੇ ਕਿਸੇ ਪਾਸੇ, ਕੋਈ ਬੁੜਕ ਕੇ ਜਿਹੜਾ ਜੀ ਉਹ ਕਿਸੇ ਪਾਸੇ। ਅਗਲੇ ਕੁਝ ਮਹੀਨੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਇਹ ਸਾਲ ਦਾ ਅੱਧ ਤੱਕ ਜਿਹੜਾ ਜੀ ਉਹ ਬੜੇ ਅਹਿਮ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਨਾ ਸਿਰਫ ਟਕਸਾਲੀ ਅਕਾਲੀ ਦਲ, ਨਾ ਸਿਰਫ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ, ਸਾਰਿਆਂ ਦੇ ਵਾਸਤੇ ਕਿ ਇਹ ਕਿਸ ਪਾਸੇ ਵੱਲ ਨੂੰ ਜਿਹੜਾ ਇੱਕ ਰਾਜਨੀਤਿਕ ਖਲਾਅ ਪੈਦਾ ਹੋ ਗਿਆ ਹੋਇਆ ਪੰਜਾਬ ਦੇ ਵਿੱਚ, ਇਹਨੂੰ ਭਰਨ ਦੇ ਵਾਸਤੇ ਕਿਹੜੀ ਪਾਰਟੀ ਕਿਹੋ ਜਿਹਾ ਪੈਂਟ ਦਾ ਜਿਹੜਾ ਅਪਣਾਉਂਦੀ ਹੈ ਜਿਹੜਾ ਕਿ ਉਹਦੇ ਇੱਥੇ ਪੈਰ ਲਾ ਦੇਵੇ। ਪੈਰ ਇਸ ਵੇਲੇ ਕਿਸੇ ਦੇ ਵੀ ਨਹੀਂ। ਜੀ ਬਿਲਕੁਲ। ਪਰ ਜਿਹੜੇ ਚਾਹੁੰਦੇ ਆ ਕਿ ਅਸੀਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ 'ਚ ਜਾਈਏ ਤਾਂ ਬੜੀਆਂ ਡੋਰਾਂ ਓਪਨ ਹੀ ਆ ਸਾਰਿਆਂ ਦੇ ਲਈ। ਅਤੇ ਅੱਗੇ ਗੱਲ ਕਰਦੇ ਹਾਂ ਨੈਸ਼ਨਲ ਹਾਈਵੇ ਦੇ ਜੋ ਬਣੇ ਹੋਏ ਨੇ ਪੰਜਾਬ ਦੇ ਵਿੱਚ, ਧਰਤੀ ਪੰਜਾਬ ਦੀ, ਪਰ ਜਿਹੜੇ ਪੰਜਾਬੀ ਆ ਉਹ ਹਰ ਰੋਜ਼ 60 ਲੱਖ ਰੁਪਏ ਦਿੰਦੇ ਆ। ਬਿਲਕੁਲ ਜੀ, ਪੰਜਾਬੀ ਜਿਹੜਾ ਜੀ ਉਹ ਟੋਲ ਤਾਰਦੇ ਮੁੱਕ ਜਾਣਗੇ ਜੀ, ਇਹ ਕਿਹਾ ਜਾ ਸਕਦੀ। ਟੋਲ ਸੜਕਾਂ ਹੁਣ ਜਿਹੜਾ ਕੇਂਦਰੀ ਖਜ਼ਾਨਾ ਸੈਂਟਰ ਦੀ ਸਰਕਾਰ ਦਾ ਉਹਨੂੰ ਰਜਮਾ ਫੰਡ ਜਿਹੜਾ ਜੀ ਉਹ ਦੇ ਰਹੀਆਂ ਨੇ। ਕੇਂਦਰ ਸਰਕਾਰ ਨੇ ਪਿਛਲੇ 4 ਸਾਲਾਂ ਦੇ ਦੌਰਾਨ ਪੰਜਾਬ ਵਿਚਲੇ ਇਕੱਲੇ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹਨਾਂ ਤੋਂ 821 ਕਰੋੜ 46 ਲੱਖ ਰੁਪਈਆ ਜਿਹੜਾ ਜੀ ਉਹ ਕਮਾ ਲਿਆ 4 ਸਾਲਾਂ 'ਚ। ਔਰ ਜਿਹੜੇ ਰਾਜਮਾਰਗ ਨੇ, ਜਿਹੜੇ ਸਟੇਟ ਹਾਈਵੇ ਨੇ, ਸਿੱਧੇ ਤੌਰ ਦੇ ਉੱਤੇ ਕੰਪਨੀ ਦੀ ਵਸੂਲੀ ਵਾਲੇ ਇਹਦੇ ਵਿੱਚ ਸ਼ਾਹਰਾਹ ਜਿਹੜੇ ਉਹ ਸ਼ਾਮਲ ਨਿਗੇ ਜੀ। ਇਹ ਸਿਰਫ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹਨਾਂ ਦੀ ਕਮਾਈ ਹੈ। ਜਿਨ੍ਹਾਂ ਟੋਲਾਂ ਤੋਂ ਖੁਦ ਕੇਂਦਰ ਵਸੂਲੀ ਕਰਦਾ ਉਹਨਾਂ ਤੋਂ ਕੇਂਦਰ ਨੂੰ ਪੰਜਾਬ ਤੋਂ ਤਕਰੀਬਨ 60 ਲੱਖ ਰੁਪਈਆ ਰੋਜ਼ ਟੋਲ ਵਸੂਲ, 60 ਲੱਖ ਰੁਪਈਆ। ਔਰ ਕੇਂਦਰ ਸਰਕਾਰ ਇਹ ਕਿਹਾ ਤਾਂ ਇਹ ਜਾਂਦਾ ਬੰਬ ਵਾਲੀਆਂ ਸੜਕਾਂ ਤੇ ਮੋਟੀਆਂ ਸੜਕਾਂ ਦੀ ਉਹ ਦੇਤੀਆਂ ਕੇਂਦਰ ਨੂੰ ਦੇਣੀਆਂ ਸਾਰੀਆਂ। ਸਾਰਾ ਟੋਲ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਨੂੰ ਜਾ ਰਿਹਾ। ਪੰਜਾਬ ਲੁੱਟ-ਪੁੱਟ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਹੋ ਰਿਹਾ। ਕੇਂਦਰ ਸਰਕਾਰ ਦੇ ਖਜ਼ਾਨੇ ਦੀ ਆਮਦਨ ਬਠਿੰਡਾ, ਜ਼ੀਰਕਪੁਰ, ਬਠਿੰਡਾ, ਅੰਮ੍ਰਿਤਸਰ ਜਿਹੜੇ ਟੋਲ ਪਲਾਜ਼ਿਆਂ ਤੋਂ ਬਹੁਤ ਵਧੀਆ। ਇਹਦਾ ਵੱਖਰਾ ਵੇਰਵਾ ਜਿਹੜਾ ਜੀ ਉਹ ਨਹੀਂ ਹੈ ਕਿ ਕਿੰਨੇ ਇੱਥੋਂ ਜਿਹੜੀ ਜੀ ਉਹ ਵਧੀਆ। ਕੌਮੀ ਸੜਕ ਮੰਤਰਾਲੇ ਦੇ ਅਨੁਸਾਰ ਪੰਜਾਬ ਵਿਚਲੇ ਕੌਮੀ ਜਿਹੜੇ ਸ਼ਾਹਰਾਹ ਨੇ ਜੀ, ਜਿਹੜੇ ਸਟੇਟ ਨੈਸ਼ਨਲ ਹਾਈਵੇ ਨੇ, ਮਾਫ ਕਰਨਾ ਸਟੇਟ ਹਾਈਵੇ ਨਹੀਂ, ਉਹਨਾਂ ਦੀ ਚਾਲੂ ਮਾਲੀ ਵਰ੍ਹੇ ਦੇ ਵਿੱਚ 31 ਦਸੰਬਰ ਤੱਕ 263 ਕਰੋੜ 83 ਲੱਖ ਰੁਪਈਆ ਆਮਦਨੀ ਹੋਈ ਹੈ, ਜਿਹੜੀ ਕਿ ਪਿਛਲੇ ਵਰ੍ਹੇ ਦੇ ਨਾਲੋਂ ਦੌਰਾਨ 272 ਕਰੋੜ ਰੁਪਈਆ ਸੀ। ਪੰਜਾਬੀਆਂ ਨੇ ਸਾਲ 16-17 ਦੇ ਵਿੱਚ
ਨੈਸ਼ਨਲ ਹਾਈਵੇਜ਼ ਦੇ ਉੱਤੇ ਸਫ਼ਰ ਕਰਨ ਦੇ ਵਾਸਤੇ ਤਕਰੀਬਨ 144 ਕਰੋੜ ਰੁਪਈਆ ਟੋਲ ਦੇ ਵਜੋਂ ਜਿਹੜਾ ਜੀ ਉਹ ਦਿੱਤਾ। ਔਰ ਸਾਲ 17-18 ਦੇ ਵਿੱਚ ਪੰਜਾਬੀਆਂ ਦੀ ਜੇਬ ਚੋਂ ਲਗਭਗ 142 ਕਰੋੜ ਰੁਪਈਆ ਨਿਕਲਿਆ। ਟੋਲ ਪਲਾਜ਼ੇ ਦੇ ਉੱਤੇ ਫਾਸਟੈਗ ਜਿਹੜਾ ਜੀ ਉਹ ਲਾਇਆ ਗਿਆ ਔਰ ਇਹ ਫਾਸਟੈਗ ਵੱਖਰਾ ਵੇਚਿਆ ਗਿਆ ਜੀ। 500 ਰੁਪਈਏ ਦਾ ਇਹ ਫਾਸਟੈਗ ਵੇਚਿਆ ਗਿਆ। ਇਹਦੇ ਤੋਂ 272 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਨੇ ਇਕੱਠਾ ਕਰ ਲਿਆ। 272 ਕਰੋੜ ਰੁਪਏ ਸਿਰਫ ਫਾਸਟੈਗ ਵਾਲਾ ਟੈਗ ਵੇਚ ਕੇ। ਔਰ ਪੰਜਾਬ ਦੇ ਵਿੱਚ ਜਿਹੜੇ ਹਰ ਤਰ੍ਹਾਂ ਦੀਆਂ ਸੜਕਾਂ ਦੇ ਉੱਤੇ ਕਰੀਬ 30 ਟੋਲ ਪਲਾਜ਼ੇ ਨੇ ਔਰ ਜਿਹੜੇ ਮਲਵਈਆਂ ਦੇ ਉੱਤੇ ਟੋਲ ਦਾ ਵੱਡਾ ਬੋਝ ਜਿਹੜਾ ਜੀ ਉਹ ਦੋ ਪ੍ਰਮੁੱਖ ਸੜਕਾਂ ਤੋਂ ਪਿਆ। ਇਹਨਾਂ ਕੌਮੀ ਦੋਵੇਂ ਮਾਰਗਾਂ ਦੇ ਉੱਤੇ ਸੜਕ ਹਾਦਸੇ ਜਿਹੜੇ ਜੀ ਉਹ ਜ਼ਰੂਰ ਘਟੇ ਆ। ਬਠਿੰਡਾ ਜ਼ੀਰਕਪੁਰ ਤੇ ਬਠਿੰਡਾ ਅੰਮ੍ਰਿਤਸਰ ਜਿਹੜਾ ਇਹ ਸੈਂਟਰਲ ਹਾਈਵੇ ਹੈ ਜੀ, ਇਹਦੇ ਤੇ ਪੈਸਾ ਕੇਂਦਰ ਸਰਕਾਰ ਦੇ ਖਜ਼ਾਨੇ ਦਾ ਲੱਗਾ ਜਿਹਦੇ ਉੱਤੇ ਬਿਨਾਂ ਟੋਲ ਲਾਏ ਕੰਮ ਚੱਲ ਸਕਦਾ ਸੀ, ਪਰ ਸਰਕਾਰ ਨੇ ਟੋਲ ਦਾ ਵਾਧੂ ਬੋਝ ਜਿਹੜਾ ਜੀ ਉਹ ਪਾਇਆ। ਨਵੇਂ ਸੜਕ ਮਾਰਗ ਜਿਹੜੇ ਤਿਆਰ ਹੋ ਰਿਹਾ ਉਹਦੇ ਉੱਤੇ ਵੀ ਅੱਜ ਭੜਕ ਜਿਹੜਾ ਜੀ ਉਹ ਟੋਲ ਲੱਗ ਜਾਣਾ ਹੈ। ਤਕਰੀਬਨ 500 ਕਰੋੜ ਰੁਪਈਆ ਟੋਲ ਪੰਜਾਬੀ ਜਿਹੜਾ ਜੀ ਉਹ ਤਾਰਦੇ ਆ। ਅੰਮ੍ਰਿਤਸਰ ਪਠਾਨਕੋਟ ਸੜਕ ਦੇ ਉੱਤੇ 2030 ਤੱਕ, ਲੁਧਿਆਣਾ ਮੋਗਾ ਤਲਵੰਡੀ ਭਾਈ ਸੜਕ ਦੇ ਉੱਤੇ 20 ਸਤੰਬਰ 2040 ਤੱਕ ਟੋਲ ਲੋਕਾਂ ਨੂੰ ਉਤਾਰਨਾ ਪੈਣਾ। ਕੁਰਾਲੀ ਕੀਰਤਪੁਰ ਸੜਕ ਦੇ ਉੱਤੇ 2027 ਤੱਕ, ਜ਼ੀਰਕਪੁਰ ਅੰਬਾਲਾ ਜਿਹੜੀ ਇਹਦੀ ਸੜਕ ਇਹਦੇ ਉੱਤੇ 2026 ਤੱਕ, ਅੰਮ੍ਰਿਤਸਰ ਜਲੰਧਰ ਜਿਹੜੀ ਸੜਕ ਬਣੀ ਹੈ ਜੀ ਇਹਦੇ ਉੱਤੇ 2026 ਤੱਕ ਟੋਲ ਲੱਗ ਗਿਆ ਜੀ। ਜਗਰਾਉਂ ਨਕੋਦਰ ਸੜਕ ਦੇ ਉੱਤੇ 2027 ਤੱਕ, ਲੁਧਿਆਣਾ ਮਲੇਰਕੋਟਲਾ ਸੜਕ ਦੇ ਉੱਤੇ 2022 ਤੱਕ, ਮਰਿੰਡਾ ਕੁਰਾਲੀ ਸਿਸਵਾ ਸੜਕ ਦੇ ਉੱਤੇ 2031 ਤੱਕ, ਮੁਕਤਸਰ ਕੋਟਕਪੂਰਾ ਸੜਕ ਦੇ ਉੱਤੇ 2032 ਤੱਕ, ਪਟਿਆਲਾ ਮਲੇਰਕੋਟਲਾ ਸੜਕ ਦੇ ਉੱਤੇ 2024 ਤੱਕ ਔਰ ਜਿਹੜੀ ਰੋਪੜ ਚਮਕੌਰ ਸਾਹਿਬ ਨੀਲੋਂ ਆ ਜੀ ਇਹ 2029 ਤੱਕ ਇਹਦੇ ਉੱਤੇ ਟੋਲ ਜਿਹੜਾ ਜੀ ਉਹ ਲੱਗ ਗਿਆ। ਭਾਵ ਕਿ ਪੁਸ਼ਪਾਂ ਤੁਸੀਂ ਇਹ ਕਹਿ ਲਓ 2029 ਦੇ ਵਿੱਚ ਕਿਹਨੇ ਜਿਹੜਾ ਜੀ ਉਹ ਦੇਖਣਾ ਕਿ ਅੱਗੋਂ ਜਿਹੜਾ ਜੀ ਉਹ ਵਧਾਇਆ ਨਹੀਂ ਜਾ ਰਿਹਾ। ਚੁੱਪ ਕਰਕੇ ਪੰਜਾਬੀ ਜਿਹੜਾ ਜੀ ਉਹ ਕੁਝ ਚੁਟਕਲਾ ਹੁੰਦਾ ਸੀ ਨਾ ਵੀ ਕਹਿੰਦਾ ਚਪੇੜਾ ਮਾਰਨ ਵਾਲੇ ਹੋਰ ਰੱਖ ਦਿਓ, ਤੇ ਉਹਦੇ ਟੋਲ ਪਲਾਜ਼ੇ ਜਿਹੜੇ ਜੀ ਉਹ ਇਹ ਕਹਿ ਰਹੇ ਆ ਕਿ ਜੇ ਅਸੀਂ ਹੁਣ ਬਈ ਫਾਸਟੈਗ ਜਿਹੜਾ ਜੀ ਉਹ ਲਾਤਾ ਤੇ ਇੱਥੋਂ ਵੀ ਫਾਸਟੈਗ ਦੇ ਉੱਤੇ ਲਾਈਨਾਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ। ਫਾਸਟੈਗ ਦੇ ਰੂਪ ਦੇ ਵਿੱਚ ਵੱਖਰਾ ਜਿਹੜਾ ਜੀ ਉਹ ਪੰਜਾਬੀਆਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਗਈਆਂ। ਪੰਜਾਬੀ ਉਹ ਨਹੀਂ ਹੈਗੇ ਜੀ। ਹੁਣ ਜਦੋਂ ਕਿਸੇ ਟਾਈਮ 2 ਪੈਸੇ ਜਾਂ 3 ਪੈਸੇ ਬੱਸ ਦਾ ਫੇਅਰ ਵੱਧ ਜਾਂਦਾ ਸੀਗਾ ਤੇ ਸੜਕਾਂ ਤੱਕ ਜਿਹੜੀਆਂ ਜੀ ਉਹ ਜਾਮ ਹੋ ਜਾਂਦੀਆਂ। ਹੁਣ ਨਹੀਂ ਇੱਥੇ ਕੋਈ ਵੀ ਜਿਹੜਾ ਜੀ ਉਹ ਬੋਲਦਾ ਕਿ ਇੰਨੇ ਪੈਸੇ ਜਿਹੜੇ ਆ ਜੀ ਉਹ ਕਿੱਧਰ ਜਾ ਰਹੇ ਆ, ਕਿਉਂ ਇੰਨਾ ਟੋਲ ਜਿਹੜਾ ਜੀ ਉਹ ਲੱਗ ਗਿਆ। ਕਿਉਂਕਿ ਪੰਜਾਬੀ ਜਿਹੜੇ ਜੀ ਉਹ ਉਹਨਾਂ ਸੁਭਾਅ ਪੱਖੋਂ ਜਿਹੜਾ ਜੀ ਉਹ ਖਤਮ ਕਰ ਦਿੱਤੇ ਗਏ। ਰਾਜਨੀਤਿਕ ਲੋਕਾਂ ਨੇ ਐਸਾ ਇਹਨਾਂ ਲੋਕਾਂ ਦਾ ਸ਼ੋਸ਼ਣ ਕੀਤਾ ਕਿ ਸ਼ੋਸ਼ਣ ਕਰਵਾਉਂਦਿਆਂ ਉਹ ਬਿਲਕੁਲ ਹੀ ਜਿਹੜਾ ਨਿਸਲ ਹੋ ਕੇ ਜਿਹੜਾ ਜੀ ਉਹ ਖਤਮ ਹੋ ਗਏ। ਹੁਣ ਇੱਥੇ ਕੋਈ ਨਹੀਂ ਜਿਹੜਾ ਜੀ ਉਹ ਬੋਲਦਾ ਕਿ ਉਹਨਾਂ ਦੇ ਉੱਤੇ ਇੰਨਾ ਬੋਝ ਕਿਉਂ। ਬਿਲਕੁਲ ਜੀ, ਇਹ ਨਾਲੇ ਐਕਸਟੈਂਡ ਕਰ ਦੇਣੇ ਇਹਨਾਂ ਨੇ, ਕਦੀ ਖਤਮ ਨਹੀਂ ਕਰਨੇ ਇਹ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸੁਖਨਾ ਲੇਕ ਦੇ ਘੇਰੇ ਦੇ ਵਿੱਚ ਜੋ ਬਹੁਤ ਸਾਰੇ ਮਕਾਨ ਆ ਉਹ ਲੀਡਰਾਂ ਦੇ ਹੀ ਆ ਤੇ ਮੁੱਖ ਮੰਤਰੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ। ਬਿਲਕੁਲ ਜੀ, ਮੁੱਖ ਮੰਤਰੀ ਹੋਰਾਂ ਨੇ ਹੁਣ ਇਹ ਸੁਖਨਾ ਲੇਕ ਦੇ ਲੱਗਦੇ ਇਲਾਕੇ ਦੇ ਉੱਤੇ ਉਸਾਰੀਆਂ ਜਿਹੜਾ ਜੀ ਉਹਨੂੰ ਲੈ ਕੇ ਹਾਈ ਕੋਰਟ ਦੇ ਹੁਕਮਾਂ ਦੇ ਸੰਬੰਧ ਦੇ ਵਿੱਚ ਇਹ ਕਿਹਾ ਜੀ ਕਿ ਉਹਨਾਂ ਦੀ ਰਾਖੀ ਕਰਨ ਦੇ ਵਾਸਤੇ ਸਰਕਾਰ ਜਿਹੜੇ ਜੀ ਉਹ ਸਟੈਪ ਲਊਗੀ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਕਮੇਟੀ ਗਠਨ ਕੀਤੀ ਗਈ ਆ ਔਰ ਜਿਹੜਾ ਸੁਖਨਾ ਝੀਲ ਦਾ ਕੈਚਮੈਂਟ ਏਰੀਆ ਇਹਦੇ ਨੇੜੇ ਸੈਕਟਰੀਏਟ ਦੇ ਪਿਛਲੇ ਪਾਸੇ ਇੱਕ ਕਲੋਨੀ ਜਿਹਦੇ ਵਿੱਚ ਪੰਜਾਬ ਦੇ ਵੱਡੇ ਰਾਜਸੀ ਆਗੂਆਂ, IAS ਅਫਸਰਾਂ ਸਣੇ ਕਈ ਵੱਡੀਆਂ ਹਸਤੀਆਂ ਦੀ ਰਿਹਾਇਸ਼ ਹੈ। ਇਹਦੇ ਵਿੱਚ ਕਮਰ ਸੰਧੂਰਾਂ ਦੀ ਰਿਹਾਇਸ਼ ਹੈ, ਇਹਦੇ ਵਿੱਚ ਸਿਕੰਦਰ ਮਲੂਕੇ ਦੀ ਰਿਹਾਇਸ਼ ਵੀ ਹੈ ਜੀ। ਇਹ ਵੀ ਢਾਉਣ ਦੇ ਵਾਸਤੇ ਹੁਕਮ ਦਿੱਤੇ ਗਏ ਆ। ਹਾਈ ਕੋਰਟ ਨੇ ਪਿਛਲੇ ਦਿਨੀ ਕੈਚਮੈਂਟ ਏਰੀਆ ਦੇ ਅਧੀਨ ਆਉਂਦੇ ਸਾਰੇ ਮਕਾਨ ਢਾਉਣ ਦੇ ਹੁਕਮ ਦਿੱਤੇ ਆ ਔਰ ਪੰਜਾਬ ਤੇ ਹਰਿਆਣਾ ਸਰਕਾਰ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ। ਇਹਦੇ ਵਿੱਚ ਮੁੱਖ ਮੰਤਰੀ ਨੇ ਜਿਹੜਾ ਜੀ ਇਹਦੇ ਆਲੇ ਦੁਆਲੇ ਬਣਾਏ ਘਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਇਹ ਕਿਹਾ ਕਿ ਉਹਨਾਂ ਨੂੰ ਉਜਾੜਨਾ ਵਾਜਬ ਜਿਹੜਾ ਜੀ ਉਹ ਨਹੀਂ ਹੋਊਗਾ। ਕਿਉਂਕਿ ਸਿਆਸਤਦਾਨ ਨੇ ਤੇ ਅਫਸਰ ਰਹਿੰਦੇ ਆ, ਇਸ ਕਰਕੇ ਉਹ ਗੈਰ ਕਾਨੂੰਨੀ ਕੰਮ ਵੀ ਜਿਹੜਾ ਜੀ ਉਹ ਕਰਨਗੇ। ਤੋ ਇੱਥੇ ਜਿਹੜਾ ਜੀ ਐਡਵੋਕੇਟ ਜਨਰਲ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਹੈ, ਜਿਹੜੇ ਕਿ ਹਰ ਕੇਸ ਹਾਰਨ ਦੇ ਵਾਸਤੇ ਮਸ਼ਹੂਰ ਹੋ ਚੁੱਕੇ ਆ ਕਿ ਉਹ ਜਿਹੜੇ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਵਾਸਤੇ ਜ਼ੋਰਦਾਰ ਢੰਗ ਦੇ ਨਾਲ ਪੈਰਵਾਈ ਜਿਹੜੀ ਜੀ ਉਹ ਕਰਨ ਔਰ ਐਡਵੋਕੇਟ ਜਨਰਲ ਦੇ ਨਾਲ ਤਾਲਮੇਲ ਜਿਹੜਾ ਜੀ ਉਹ ਕਰਨ। ਇਹ ਕਿਹਾ ਗਿਆ ਹੈ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਸਹਾਇਤਾ ਦੇ ਵਾਸਤੇ ਜੰਗਲਾਤ ਤੇ ਸਥਾਨਕ ਸਰਕਾਰਾਂ ਦੇ ਬਾਰੇ ਵਿਭਾਗ ਤੋਂ ਨੋਡਲ ਆਫੀਸਰ ਜਿਹੜੇ ਆ ਜੀ ਉਹ ਨਿਯੁਕਤ ਕੀਤੇ ਗਏ ਆ ਔਰ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ
ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਪਰਮਿੰਦਰ ਪਿੰਕੀ, ਫਤਿਹ ਜੰਗ ਬਾਜਵਾ, ਕੰਵਰ ਸੰਧੂ, ਅਮਨਦੀਪ ਸਿੰਘ ਇਹਦੇ ਮੈਂਬਰ ਜਿਹੜਾ ਜੀ ਉਹ ਹੋਣਗੇ। ਇਹਨਾਂ ਦੇ ਆਪਣੇ ਘਰ ਉਹਦੇ ਵਿੱਚ ਜਿਹੜੇ ਜੀ ਉਹ ਹੈਗੇ ਆ। ਐਡਵੋਕੇਟ ਜਨਰਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਸਲਾਹ ਦੇ ਉੱਤੇ ਜਵਾਬ ਦੇ ਸੂਬੇ ਦੇ ਕੋਲ ਮੌਜੂਦ ਵੱਖ-ਵੱਖ ਰਸਤਿਆਂ ਦੇ ਵਾਸਤੇ ਜਿਹੜਾ ਜੀ ਉਹ ਜਾਣੂ ਕਰਵਾਇਆ ਸੀਗਾ ਕਿ ਆਹ ਜਿਹੜੇ ਜੀ ਉਹ ਰਾਹ ਹੋ ਸਕਦੇ। ਹੁਣ ਦੇਖਦੇ ਹਾਂ ਜੀ ਇਸ ਮਾਮਲੇ ਦੇ ਉੱਤੇ ਕੀ ਕੁਝ ਨਿਕਲਦਾ ਜਾਂ ਨਹੀਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।